unprecedented security at Indian Embassy in Washington for Khalistan rally. A few officers remain specifically close to statue of Mahatma Gandhi, which is in front of the embassy, separated by Indian consulate sent letters to Senator Kathy Austin, a senatorial district 19th, the Connecticut the senator, to not support bill to recognize 1984 Sikh genocide in General Assembly. Indian consulate New York also defamed Sikhs in that letter and also meet Governor Malloy not to support the bill. ਸੰਤ ਪਿੰਡਾਂ ਵਾਲਿਆਂ ਦੀ ਪਿਕਚਰ, ਸਿੱਖਾਂ ਦਾ ਝੰਡਾ ਔਰ ਆਰਟ ਜਿਹੜਾ ਉਹਦੇ 'ਚ ਉਹਨਾਂ ਨੇ ਜੈਨੋਸਾਈਡ ਮੈਮੋਰੀਅਲ ਪਲੇਕ ਦੇ ਥੱਲੇ ਉਹਨਾਂ ਨੇ ਆਰਟਿਸਟ ਲਾਇਬ੍ਰੇਰੀ ਚਲਾਇਆ। ਕੌਂਸਲੇਟ ਨੇ ਪ੍ਰੋਟੈਸਟ ਕਰਕੇ ਜੀ ਦਹਿਸ਼ਤਗਰਦ ਫਲਾਣਾ ਉੱਥੋਂ ਉਤਰਵਾ ਦਿੱਤਾ। ਜਿਹੜਾ ਨਵਾਂ ਕੌਂਸਲੇਟ ਆਇਆ ਉਹਨੇ ਮੇਅਰ ਜਿਹੜਾ ਪੀਟਰ ਸੀ ਉਹਦੇ ਦਫ਼ਤਰ ਨੂੰ ਕਿਹਾ ਜੀ ਤੁਸੀਂ ਕਿਹੜਾ ਸਿੱਖਾਂ ਦੀ ਹਮਾਇਤ ਕਰ ਰਹੇ ਹੋ, ਤੇ ਦਹਿਸ਼ਤਗਰਦ ਨੇ। ਕੌਂਸਲੇਟ ਖੁਦ ਦੌੜਿਆ ਗਿਆ ਉੱਥੇ ਸਪੀਕਰ ਦੇ ਕੋਲ ਕਿ 29 ਅਪ੍ਰੈਲ ਦਾ ਜਿਹੜਾ ਤੁਸੀਂ ਰੈਕਗਨਾਈਜ਼ ਕੀਤਾ ਇਹਨੂੰ ਵਾਪਸ ਲਓ, ਪਰ ਉਹਨਾਂ ਦਾ ਤਾਂ ਕੋਈ ਵਾਪਸ ਲੈਣ ਦਾ ਲਾਅ ਹੀ ਨਹੀਂ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿਚਲੀ ਭਾਰਤੀ ਅੰਬੈਸੀ ਅਤੇ ਕੌਂਸਲੇਟ ਸਿੱਧੇ ਤੌਰ ਤੇ ਅਮਰੀਕਨ ਸਿੱਖਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ, ਪਰ ਉਹਨਾਂ ਵੱਲੋਂ ਅਮਰੀਕਨ ਅਧਿਕਾਰੀਆਂ ਤੇ ਖਾਲਿਸਤਾਨੀਆਂ ਦੇ ਖਿਲਾਫ ਪੂਰਾ ਜਿਹੜਾ ਦਬਾਅ ਉਹ ਬਣਾਇਆ ਜਾ ਰਿਹਾ। ਔਰ ਵਾਸ਼ਿੰਗਟਨ DC ਦੀ ਖਾਲਿਸਤਾਨੀ ਜਿਹੜੀ ਰੈਲੀ ਵਿੱਚ ਜਿਵੇਂ ਪੁਲਿਸ ਦਾ ਬੰਦੋਬਸਤ ਸੀ, ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਨਾਂ ਨੇ ਕਿੰਨਾ ਕੁ ਕੂੜ ਪ੍ਰਚਾਰ ਕੀਤਾ ਹੋਇਆ। ਪਰ ਮੋਦੀ ਸਰਕਾਰ ਖਾਲਿਸਤਾਨੀ ਰੈਲੀਆਂ ਤੋਂ ਇੰਨੀ ਭੈਭੀਤ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 2 ਦਿਨਾਂ ਦੇ ਪ੍ਰੋਗਰਾਮ 'ਚ 14 ਨੂੰ ਵੀ ਔਰ 15 ਨੂੰ ਵੀ ਅਸੀਂ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਕਿਵੇਂ ਵਾਸ਼ਿੰਗਟਨ DC ਤੋਂ ਲੈ ਕੇ ਲੁਧਿਆਣੇ ਤੱਕ ਜਿੰਨੇ ਮੁਲਕ ਰਾਹ ਦੇ ਵਿੱਚ ਪੈਂਦੇ ਨੇ, ਕੋਈ ਮੁਲਕ ਐਸਾ ਨਹੀਂ ਹੈ ਜਿੱਥੇ ਸਿੱਖਾਂ ਨੇ ਇਹਨਾਂ ਦੀਆਂ ਐਮਬੈਸੀਆਂ ਜਾਂ ਕੌਂਸਲੇਟਾਂ ਦੇ ਬਾਹਰ ਖਾਲਿਸਤਾਨ ਰੈਲੀਆਂ ਨਾ ਕੀਤੀਆਂ ਹੋਣ ਜਾਂ ਪ੍ਰੋਟੈਸਟ ਨਾ ਕੀਤੇ ਹੋਣ। ਔਰ ਲੁਧਿਆਣੇ ਦੇ ਮਾਰਚ ਦਾ ਜ਼ਿਕਰ ਤਾਂ ਜਿਹੜਾ ਹੈ ਉਹ ਉਹਨਾਂ ਦੇ ਹੁਣ ਮੇਨ ਸਟਰੀਮ 'ਤੇ ਵੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਅੱਛਾ ਅਜੇ ਵੀ ਸਿੱਖ ਜਿਹੜੇ ਨੇ ਉੱਚੀ ਸਾਹ ਲੈ ਸਕਦੇ ਨੇ ਪੰਜਾਬ ਦੇ ਵਿੱਚ, ਔਰ ਉਹ ਇੱਕ ਵੱਖਰੀ ਕਿਸਮ ਦਾ ਕੈਂਪੇਨ ਉਹਨਾਂ ਨੇ ਚਲਾਇਆ ਹੋਇਆ। ਪਰ ਅਸੀਂ ਦੇਖਦੇ ਹਾਂ ਵੀ ਈਵਨ ਇਸ 15 ਅਗਸਤ ਤੱਕ ਪਹੁੰਚਣ ਤੋਂ ਪਹਿਲਾਂ ਪਿਛਲੇ ਮਹੀਨਿਆਂ ਦੇ ਵਿੱਚ ਕਿਵੇਂ ਇਹਨਾਂ ਨੇ ਟਾਰਗੇਟ ਕਿਲਿੰਗਸ ਕੀਤੀਆਂ, ਕਿਵੇਂ ਚਾਰੋਂ ਮੁਲਕਾਂ ਦੀਆਂ ਅਮਰੀਕਾ, ਕੈਨੇਡਾ, UK ਔਰ ਆਸਟ੍ਰੇਲੀਆ ਉਹਨਾਂ ਦੀਆਂ ਹਕੂਮਤਾਂ ਨੂੰ ਦਬਾਅ ਥੱਲੇ ਲਿਆ। ਇਸ ਵਾਰ ਜਿਵੇਂ ਅਸੀਂ ਦੱਸਿਆ ਸੀ ਕਿ ਆਸਟ੍ਰੇਲੀਆ 'ਚ ਪਰਥ 'ਚ ਈਵਨ ਜਿਹੜਾ ਪ੍ਰੋਟੈਸਟ ਲਿਮਿਟਡ ਕਰਨ ਦੇ ਲਈ ਵੀ ਕਿਵੇਂ 2 ਮਹੀਨੇ ਦੀ ਨੈਗੋਸ਼ੀਏਸ਼ਨ, ਔਰ ਉਹ ਵੀ ਉਹਨਾਂ ਨੇ ਸਿਰਫ 15 ਬੰਦੇ ਅਲਾਉ ਕੀਤੇ ਕਿਉਂਕਿ ਇਸ ਕਿਸਮ ਦਾ ਦਬਾਅ ਇਹਨਾਂ ਨੇ ਬਣਾਇਆ ਹੋਇਆ। UK 'ਚ ਅਸੀਂ ਦੇਖਦੇ ਹਾਂ ਕਿ ਕਿਵੇਂ NIA ਦੀਆਂ ਟੀਮਾਂ ਨੇ ਆ ਕੇ ਕਿਸ ਕਿਸਮ ਦਾ ਉੱਥੇ ਵੀ ਔਰ ਪੰਜਾਬ 'ਚ ਵੀ ਖੌਰੂ ਪਾਇਆ ਕਿ 4 ਚੁਫੇਰੇ ਇੱਕ ਖੌਫ ਪੈਦਾ ਕੀਤਾ ਅਮਰੀਕਾ ਬਾਰੇ ਵੀ, ਕਿਉਂਕਿ ਇਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਪਹਿਲਾਂ ਪ੍ਰੋਪਰਟੀ ਡੈਮੇਜ, ਅੱਗ ਲੱਗ ਗਈ, ਦੂਜਾ ਬਾਅਦ 'ਚ ਆਇਆ ਕਿ ਸਭ ਫੇਕ ਨਿਊਜ਼ ਹੈ, ਉਹਨੂੰ ਉਹਨਾਂ ਨੇ ਬੰਦ ਕਰਤਾ। ਫਿਰ ਪ੍ਰਚਾਰ ਕਰਨਾ ਇਸ ਮੁੱਦੇ 'ਤੇ ਕਿ ਜੀ ਅੱਗ ਲੱਗੀ। ਲੇਕਿਨ ਇਹ ਪਾਰਟ ਲਗਾਤਾਰਤਾ ਨਾਲ ਜਾਰੀ ਹੈ ਕਿ ਅਮਰੀਕਨ ਅਧਿਕਾਰੀਆਂ ਦੇ ਉੱਤੇ, ਕਿਉਂਕਿ ਇਹਨਾਂ ਦਾ ਅਜੇ ਫੁੱਲ ਸਕੇਲ ਐਂਬੈਸਡਰ ਤਾਂ ਨਹੀਂ ਹੈ, ਚਾਰਜ ਡੀ ਅਫੇਅਰਸ ਹੈ, ਉਹਨੂੰ ਸੱਦ ਕੇ ਜਿਹੜਾ ਪ੍ਰੋਟੈਸਟ ਲਾਈਨ, ਔਰ ਪਿਛਲੇ ਪੀਰੀਅਡ 'ਚ ਜਦੋਂ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਹੁੰਦਾ ਤੇ ਉਦੋਂ ਵੀ ਇਹਨਾਂ ਨੇ ਇਹ ਕਹਿ ਕੇ ਜੀ ਤਰਨਜੀਤ, ਪਹਿਲਾਂ ਤਾਂ ਉਹ PTI ਦੇ ਲਲਿਤ ਝਾਅ ਦੀ ਕਹਾਣੀ ਨੂੰ ਬੜਾ ਤੂਲ ਦਿੱਤਾ, ਫਿਰ ਇਹ ਕਹਾਣੀ ਬਣਾਈ ਕਿ ਜੀ ਉਹਨੂੰ ਐਂਬੈਸਡਰ ਤਰਨਜੀਤ ਸੰਧੂ ਨੂੰ ਧਮਕੀਆਂ ਦਿੱਤੀਆਂ, ਫਲਾਣਾ ਦਿੱਤਾ। ਦੇਖੋ, ਪ੍ਰੋਟੈਸਟ ਹੁੰਦੇ ਨੇ, ਨਾਅਰੇਬਾਜ਼ੀ ਹੁੰਦੀ ਹੈ, ਬਿਟਰ ਵੀ ਨਾਅਰੇ ਲਾਏ ਜਾਂਦੇ ਨੇ। ਇਹ ਕਦੇ ਵੀ ਕੋਈ ਇਸ ਨੂੰ ਤੁਸੀਂ ਥ੍ਰੈਟ ਬਣਾ ਦਿਓ ਜਾਂ ਦੂਸਰਾ ਬਣਾ ਦਿਓ, ਹਰ ਇੱਕ ਨੂੰ ਪਤਾ ਹੈ ਵੀ ਸਾਡੀਆਂ ਲਿਮਿਟਸ ਕੀ ਨੇ। ਲੇਕਿਨ ਜਦੋਂ ਤੁਸੀਂ ਇੱਕ ਪ੍ਰਚਾਰ ਕਰਕੇ ਇੱਕ ਇਸ ਕਿਸਮ ਦਾ ਇੱਕ ਖੌਫਨਾਕ ਮੰਜ਼ਰ ਕਿਸੇ ਸਿਚੁਏਸ਼ਨ ਨੂੰ ਬਣਾ ਦੇਣਾ, ਤੇ ਕੋਈ ਵੀ ਹਕੂਮਤ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੁੰਦੀ। ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਨਹੀਂ, ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ। ਸੋ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਕੱਲ੍ਹ ਜਦੋਂ ਕਿ ਵਾਸ਼ਿੰਗਟਨ DC ਦੇ ਵਿੱਚ ਹਾਲਾਂ ਆਲਰੇਡੀ ਕਾਰ ਰੈਲੀ ਹੋ ਚੁੱਕੀ ਸੀ, ਲਿਮਿਟਡ ਪ੍ਰੋਟੈਸਟ ਸੀ, ਲੇਕਿਨ ਜਿਸ ਲੈਵਲ ਦੇ ਉੱਤੇ ਪੁਲਿਸ ਦਾ ਪ੍ਰਬੰਧ ਸੀ, ਘੋੜ ਚੜੀ ਪੁਲਿਸ,
ਐਮਬੈਸੀ ਨੂੰ ਉਹਨਾਂ ਨੇ ਆਪਣੇ ਦਾਇਰੇ 'ਚ, ਔਰ ਸ਼ਾਇਦ ਮੈਨੂੰ ਵੀ ਇਸ ਖਬਰ ਦਾ ਇੰਨਾ ਵੇਰਵਾ ਆਪਣੇ ਸਾਥੀਆਂ ਤੋਂ ਪਤਾ ਨਾ ਲੱਗਦਾ, ਜੇ ਇਹਨਾਂ ਨੇ ਪ੍ਰਮੁੱਖਤਾ ਦੇ ਨਾਲ IANS ਜਿਹੜੀ ਇਹਨਾਂ ਦੀ ANI ਤੋਂ ਬਾਅਦ ਮੇਨ ਇਹਨਾਂ ਦੀ ਰਾਹ ਦੀ ਏਜੰਸੀ ਆ, ਉਹਨਾਂ ਦੀ ਖਬਰ ਟ੍ਰਿਬਿਊਨ ਦੇ ਫਰੰਟ ਪੇਜ ਤੇ ਹੈ, ਅਨਪ੍ਰੈਸੀਡੈਂਟਡ ਸਿਕਿਉਰਿਟੀ ਐਟ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਫॉर ਖਾਲਿਸਤਾਨ ਰੈਲੀ, a few officers remain specifically close to statue of Mahatma Gandhi, which is in front of the embassy, separated by unprecedented, ਦੇਖੋ ਕਿ ਜਿਹੜੀ ਅੱਜ ਤੱਕ ਨਹੀਂ ਸੀ ਕਦੇ ਦੇਖੀ ਗਈ ਇੰਨੀ ਸਿਕਿਉਰਿਟੀ। ਮੈਂ ਜ਼ਿਕਰ ਕਰਾਂਗਾ ਵੀ ਸਿਕਿਉਰਿਟੀ ਦਾ ਲੈਵਲ ਉਹਨਾਂ ਨੇ ਕੀ ਦੱਸਿਆ ਹੈ, ਇੰਨਾ ਤੇ Z ਸਿਕਿਉਰਿਟੀ ਜਾਂ Z ਸਿਕਿਉਰਿਟੀ ਵਾਲਿਆਂ ਨੂੰ ਵੀ ਨਹੀਂ ਦਿੱਤਾ ਜਾਂਦਾ, ਜਿਵੇਂ ਇਹਨਾਂ ਨੂੰ ਕੁਝ ਸਿੰਘਾਂ ਤੋਂ ਜਿਹੜਾ ਉਹ ਡਰ ਲੱਗਦਾ ਰਿਹਾ। ਦੇਖੋ ਪਰ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੱਲ੍ਹ ਦੇ ਜਦੋਂ ਮੈਂ ਪ੍ਰੋਟੈਸਟ ਦਾ ਜ਼ਿਕਰ ਕੀਤਾ, ਹਾਲਾਂਕਿ ਹਿਊਸਟਨ ਦੇ ਪ੍ਰੋਟੈਸਟ ਦਾ ਮੈਂ ਸੈਕੰਡ ਜਾਂ ਥਰਡ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ, ਪਰ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਡੇ ਤੱਕ ਜਾਣਕਾਰੀ ਨਹੀਂ ਸੀ ਆਈ ਹੋਈ। ਔਰ ਹਿਊਸਟਨ 'ਚ ਵੀ ਮੈਂ ਜਿਹੜੀਆਂ ਪਿਕਚਰਸ ਵੀ ਦੇਖੀਆਂ, ਡਾਕਟਰ ਆਜ਼ਾਦ ਨਜ਼ਰ ਆ ਰਹੇ ਨੇ, ਸਰ ਧਿਆਨ ਸਿੰਘ ਨਜ਼ਰ ਆ ਰਹੇ ਨੇ, ਬਾਕੀ ਸਿੰਘ ਨੇ, ਸਾਡੇ ਸਾਰੇ ਜਾਣਨ ਵਾਲੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ DC, ਨਿਊਯਾਰਕ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ ਇਹ ਆਲਮੋਸਟ ਇੱਕ ਹੱਬ ਬਣ ਗਏ ਨੇ। ਜਦੋਂ ਵੀ ਕੋਈ ਮੌਕਾ ਹੁੰਦਾ ਹੈ, ਉਹਨਾਂ ਦਾ ਜਿਹੜਾ ਥਾਵਾਂ ਦੇ ਉੱਤੇ ਇਹਨਾਂ ਦੀਆਂ ਐਮਬੈਸੀਆਂ ਔਰ ਕੌਂਸਲੇਟਾਂ ਦੇ ਬਾਹਰ ਪ੍ਰੋਟੈਸਟ ਹੁੰਦੇ ਨੇ। ਜੀ ਔਰ ਸਾਡੇ ਕੋਲ ਉਹ ਵੀ ਪਿਕਚਰਸ ਪਹੁੰਚੀਆਂ ਨੇ, ਕਿਉਂਕਿ ਆਲਰੇਡੀ ਅਸੀਂ ਇੱਕ ਦਿਨ ਆਪਣੇ ਪ੍ਰੋਗਰਾਮ ਡਿਸਕਸ ਕੀਤਾ ਸੀ ਕਿ ਕਿਵੇਂ ਇੰਡੀਅਨ ਐਮਬੈਸੀ ਔਰ ਇਹਨਾਂ ਦੇ ਇਹ ਸਾਰੇ ਜਿਹੜੇ ਟੌਂਟ ਪਟੌਂਟ ਨੇ, ਰਾਹ ਦੇ ਕਰਿੰਦੇ, ਇਹ ਸਿੱਖਾਂ ਦੇ ਵਿੱਚ ਘਰੇਲੂ ਜਿਹੜੀ ਹੈ ਉਹ ਜੰਗ ਇੱਥੋਂ ਦੇ ਸਿੱਖਾਂ ਦੇ ਸਿਸਟਮ 'ਚ ਕਰਨ ਦੇ ਲਈ ਓਕਲਹੋਮਾ ਦੇ, ਜਿੱਥੇ ਕਿ ਹਾਲਾਂ ਉਹ ਕੋਈ ਪ੍ਰੋਪਰ ਗੁਰਦੁਆਰਾ ਵੀ ਨਹੀਂ ਹੈ, ਕੋਈ ਹਾਲ ਲੈ ਕੇ ਉੱਥੋਂ ਦੇ ਕੁਛ ਟੁੱਚੇ ਜਿਹੜੇ ਨੇ ਸਰਕਾਰੀ, ਉਹ ਉੱਥੇ ਦੀਵਾਨ ਲਾਉਂਦੇ ਨੇ। ਤੇ ਉਹਨਾਂ ਨੇ ਇੰਡੀਅਨ ਐਸੋਸੀਏਸ਼ਨ ਦੇ ਨਾਲ ਮਿਲ ਕੇ ਡਿਕਲੇਅਰ ਕੀਤਾ ਜੀ ਫਲਾਣਾ ਗੁਰਦੁਆਰਾ ਇਨ ਓਕਲਹੋਮਾ ਸਿਟੀ ਉਹ ਤਿਰੰਗਾ ਲਹਿਰਾਏਗਾ 15 ਅਗਸਤ ਨੂੰ। ਸੋ ਉਸ ਦੇ ਉੱਤੇ ਵਾਰਨਿੰਗ ਵੀ ਜਿਹੜੀ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਦੇ ਦਿੱਤੀ ਸੀ। ਲੇਕਿਨ ਅਸੀਂ ਜਿਹੜਾ ਐਪਰੀਸ਼ੀਏਟ ਕਰਦੇ ਹਾਂ, ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਭਾਈ ਲੋਕਲ ਸਿੱਖ ਸੰਗਤਾਂ ਨੂੰ, ਹਾਲਾਂਕਿ ਸੌਖਾ ਨਹੀਂ ਹੁੰਦਾ ਜਦੋਂ ਕਿ ਤੁਸੀਂ ਜਾ ਕੇ ਕਿਸੇ ਸੋ ਕਾਲਡ ਪ੍ਰਾਈਵੇਟ ਫੰਕਸ਼ਨ, ਪ੍ਰਾਈਵੇਟ ਨੂੰ ਜੇ ਤੁਸੀਂ ਗੁਰਦੁਆਰੇ ਦਾ ਨਾਂ ਦਿਓਗੇ ਤੇ ਜੇ ਉਹ ਚੈਲੰਜ ਨਾ ਹੁੰਦਾ ਤੇ ਇਹਨਾਂ ਨੇ ਇਵੇਂ ਹੀ ਬਣਾਉਣਾ ਸੀ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਇਸ ਨਾਂ ਦਾ ਕੋਈ ਗੁਰਦੁਆਰਾ ਨਹੀਂ ਹੈ ਉੱਥੇ, ਇਹ ਤਾਂ ਐਵੇਂ ਹਾਲ ਹੈ, ਔਰ ਇਹਨਾਂ ਨੇ ਜਿਹੜਾ ਉਹਨੂੰ ਨਾਨ ਪ੍ਰੋਫਿਟ ਰਜਿਸਟਰ ਕਰਾਇਆ ਹੋਇਆ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਉਹਨਾਂ 'ਚ ਭੈਣਾਂ ਵੀ ਨੇ, ਵੀਰ ਵੀ ਨੇ, ਕਿ ਵੀ ਉਹਨਾਂ ਨੇ ਸਟੇਟ ਦਾ ਇਹ ਜਿਹੜਾ ਯਤਨ ਸੀ ਕਿ ਉਹ ਇਸ ਡਰਟੀ ਤਿਰੰਗੇ ਨੂੰ ਗੁਰਦੁਆਰਿਆਂ 'ਚ ਵਾੜਨਾ ਚਾਹੁੰਦੇ ਨੇ। ਔਰ ਸਿੰਪਲੀ ਹਰ ਇੱਕ ਨੇ ਇਹ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ ਨਿਸ਼ਾਨ ਸਾਹਿਬ ਝੂਟ ਸਕਦਾ ਹੈ, ਇਸ ਦੇ ਕਿਸੇ ਹੋਰ ਥਾਂ ਦੇ ਲਈ ਥਾਂ ਨਹੀਂ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਇਹਨਾਂ ਨੇ ਜਿਹੜਾ ਇਹ ਇੱਕ ਨਵੇਂ ਅੰਦਾਜ਼ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰਨ ਦੀ ਲਾਈਨ ਸੀ, ਉਸ ਦਾ ਮੂੰਹ ਚੰਗੀ ਤਰ੍ਹਾਂ ਭੰਨਿਆ। ਫਿਰ ਅਸੀਂ ਦੇਖਦੇ ਹੁਣ ਜਦੋਂ ਅਸੀਂ ਲਾਸਟ ਕੀਤਾ ਇੰਟਰਫੇਅਰੈਂਸ ਦੀ ਗੱਲ, ਤੇ ਕਿਸੇ ਨੇ ਸਾਨੂੰ ਇਹ ਕਿਹਾ, ਕਿਸੇ ਖਾਸ ਨੇ, ਉਹਨੇ ਕਿਹਾ ਜੀ ਦੇਖੋ ਕਈ ਵਾਰ ਕੁਝ ਦੋਸ਼ ਹੁੰਦੇ ਨੇ, ਸਬੂਤ ਤਾਂ ਹੁੰਦੇ ਨਹੀਂ ਕਿ ਜੀ ਚਲੋ ਟਾਰਗੇਟ ਕਿਲਿੰਗ ਉੱਥੇ ਹੋਈ ਅਮਰੀਕਾ 'ਚ, ਐਸਾ ਕੀ ਹੈ ਕਿ ਵੀ ਜਿਹੜਾ ਜਿਸ ਤੋਂ ਇੰਨਾ ਇਹ ਹੋਏ ਕਿ ਜੀ ਇੰਟਰਫੇਅਰ। ਮੈਂ ਕਿਹਾ ਜੀ ਹੁਣ ਗੱਲ ਇਹ ਹੈ, ਜੇ ਤਾਂ ਤੁਸੀਂ ਉਹ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਣੀ ਹੈ ਕਿ ਵੀ ਉਹਨੇ ਬਿੱਲੀ ਨੂੰ ਦੇਖਿਆ ਨਹੀਂ ਹੈ ਤੇ ਉਹ ਸਮਝੇ ਕਿ ਵੀ ਉਹਦੀ ਜਾਨ ਮਹਿਫੂਜ਼ ਹੈ, ਜੇ ਤਾਂ ਉਹ ਅਪਰੋਚ ਹੈ ਫਿਰ ਤਾਂ ਸਮਝ ਆ ਸਕਦੀ ਹੈ। ਮੈਂ ਕਿਹਾ ਵੀ ਜੇ ਅਮਰੀਕਾ ਦੀ ਸੈਨੇਟ ਔਰ ਅਮਰੀਕਾ ਦਾ ਹਾਊਸ ਇੰਡੀਪੈਂਡੈਂਟ ਬਿੱਲ ਲੈ ਕੇ ਆਉਂਦੇ ਨੇ ਜਿਹਦੇ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹਦਾ ਨਾਂ ਦਿੱਤਾ ਹੈ, ਔਰ ਇਸ ਦੀ ਜੇ ਤੁਸੀਂ ਉਹਦੇ ਸਾਰੇ ਪਾਰਟ ਪੜ੍ਹੋ ਕਿ ਵੀ ਕਿਵੇਂ, ਇਕੱਲਾ ਇਹੀ ਨਹੀਂ ਵੀ ਇੰਡੀਅਨ ਗਵਰਨਮੈਂਟ ਕਿਸ ਲੈਵਲ ਤੇ ਹੁਣ ਇੰਟਰਫੀਅਰ ਜਾਂ ਟਾਰਗੇਟ ਕਿਲਿੰਗ ਤੱਕ ਆਈ ਹੈ, ਇਹੀ ਕੰਮ ਜਿਹੜਾ ਉਹ ਰਸ਼ੀਆ ਦੀ KGB ਨੇ ਵੀ ਫੜਿਆ ਹੋਇਆ ਹੈ ਕਾਫੀ ਦੇਰ ਤੋਂ, ਇਹੀ ਕੰਮ ਮੋਸਾਦ ਨੇ ਵੀ ਫੜਿਆ ਹੋਇਆ ਇਜ਼ਰਾਈਲ ਨੇ, ਕਿ ਵੀ ਇਹ ਆਪਣੇ ਆਪ ਦੇ ਵਿੱਚ ਵੀ। ਔਰ ਜੇ ਤੁਸੀਂ ਇੰਡੀਅਨ ਸਿਸਟਮ ਦੀ ਇੰਟਰਫੀਅਰੈਂਸ ਦੇਖਣੀ ਹੈ ਫਿਰ ਤੁਸੀਂ ਫਰੈਜ਼ਨੋ ਤੋਂ ਸ਼ੁਰੂ ਕਰ ਲਓ। ਜੇ ਉਹਦੇ 'ਚ ਜਿਹੜਾ ਉਹ ਨਵੰਬਰ 84 ਜਾਂ ਜਸਵੰਤ ਸਿੰਘ ਖਾਲੜੇ ਦਾ ਨਾਂ ਦੇ ਉੱਤੇ ਪਾਰਕ ਦਾ ਨਾਂ ਰੱਖਣ ਦੀ ਗੱਲ ਹੈ, ਜਾਂ ਸਿਟੀ ਕੌਂਸਲ ਨੇ ਨਵੰਬਰ 84 ਨੂੰ ਜਿਹੜਾ ਹੈ ਉਹ ਜੈਨੋਸਾਈਡ ਮਾਨਤਾ ਦੇਣੀ ਹੈ, ਤੇ ਸਿੱਧੇ ਤੌਰ ਤੇ ਉਹਨਾਂ ਦਾ ਕੌਂਸਲੇਟ ਜਿਹੜਾ ਹੈ ਜਾ ਕੇ ਮਿਲਦਾ ਹੈ, ਗੱਲ ਕਰਦਾ ਹੈ ਅਮਰੀਕਾ 'ਚ। ਔਰ ਅਸੀਂ ਸ਼ੁਕਰਗੁਜ਼ਾਰ ਹਾਂ
ਸਰਦਾਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਲਗਾਤਾਰਤਾ ਨਾਲ ਜਿੱਥੇ ਉਹਨਾਂ ਨੇ ਆਪਣੀ ਸਿਟੀ ਕੌਂਸਲ ਨਾਰਵਿਚ ਵੱਲੋਂ, ਅਸੈਂਬਲੀ, ਸੈਨੇਟ ਵੱਲੋਂ ਅੱਡ-ਅੱਡ ਮਤੇ ਪਾਸ ਕਰਵਾਏ ਨੇ, ਖਾਲਿਸਤਾਨ ਡੇ ਨੂੰ ਵੀ ਰੈਕਗਨਾਈਜ਼ ਕੀਤਾ ਹੈ, ਨਵੰਬਰ ਨੂੰ ਵੀ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ। ਉਹਨਾਂ ਨੇ ਇੱਕ ਪ੍ਰੋਪਰ ਜਦੋਂ ਕਿ ਕਿਸ ਲੈਵਲ ਦੀ ਇੰਟਰਫੇਰੈਂਸ ਈਵਨ ਕੱਲੀ ਹੈ ਕਨੈਕਟੀਕਟ ਦੇ ਹਵਾਲੇ ਨਾਲ ਹੀ ਹੈ ਕੀਤੀ ਹੈ। ਮੈਂ ਉਹ ਥੋੜ੍ਹੀ ਜਿਹੀ ਟਾਈਮਲਾਈਨ ਦੇਣਾ ਚਾਹੁੰਦਾ ਤਾਂ ਕਿ ਉਹਨਾਂ ਨੂੰ ਜਿਹਨਾਂ ਨੂੰ ਲੱਗਦਾ ਕਿ ਜੀ ਨਹੀਂ ਔਰ ਇਸ ਗੱਲ ਦਾ ਧਿਆਨ ਰਹੇ ਕਿ ਐਮਬੈਸੀਆਂ ਔਰ ਕੌਂਸੂਲੇਟ ਉਹ ਆਪਣੇ ਸਿਟੀਜ਼ਨ ਨੂੰ ਵੀਜ਼ਾ ਸਰਵਿਸ, ਪਾਸਪੋਰਟ ਸਰਵਿਸ ਜਾਂ ਕੋਈ ਹੋਰ ਪ੍ਰੋਵਾਈਡ ਕਰਨ ਤੱਕ ਉਹਨਾਂ ਦਾ ਰੋਲ ਹੁੰਦਾ ਹੈ। ਉਹ ਕਿਸੇ ਵੀ ਹਾਲਤ ਵਿੱਚ ਜਿਹੜੇ ਬਾਹਰਲੇ ਸਿਟੀਜ਼ਨ ਨੇ ਉਹਨਾਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰ ਸਕਦੇ। ਲੇਕਿਨ ਇੱਥੇ ਤਾਂ ਤੁਹਾਡੇ ਗੁਰਦੁਆਰਾ ਕਮੇਟੀਆਂ, ਕੌਂਸੂਲੇਟ ਔਰ ਦੂਜੇ ਡਿਸਾਈਡ ਕਰਦੇ ਨੇ। ਤੁਹਾਨੂੰ ਪਤਾ ਵੀ ਹੁੰਦਾ ਵੀ ਕੌਣ ਹਨੇਰੇ ਜਾਂਦਾ, ਕੌਣ ਸਵੇਰੇ ਜਾਂਦਾ। ਔਰ ਸਵਰਨਜੀਤ ਸਿੰਘ ਹੋਰਾਂ ਨੇ 2018 ਦੀ ਟਾਈਮਲਾਈਨ ਤੋਂ ਉਹਨਾਂ ਨੇ ਸ਼ੁਰੂ ਕੀਤਾ ਕਿ ਇੰਡੀਅਨ ਕੌਂਸੂਲੇਟ ਸੈਂਡ ਲੈਟਰਸ ਟੂ ਸੈਨੇਟਰ ਕੈਥੀ ਆਸਟਨ, ਇਹ ਸੈਨੇਟੋਰੀਅਲ ਡਿਸਟ੍ਰਿਕਟ 19 ਦੀ ਕਨੈਟੀਕਟ ਦੀ ਸੈਨੇਟ ਹੈ, to not support bill to recognize 1984 Sikh genocide in General Assembly। General Assembly 'ਚ ਮਤਾ ਸੀ ਤੇ ਇੰਡੀਅਨ ਕੌਂਸੂਲੇਟ ਜਿਹੜਾ ਇੱਥੇ ਬੈਠਾ ਨਿਊਯਾਰਕ 'ਚ ਹੈ ਉਹਨੇ ਚਿੱਠੀ ਉਹਨੂੰ ਲਿਖੀ ਕਿ ਵੀ ਉਹਨੂੰ ਤੁਸੀਂ ਸਪੋਰਟ ਨਾ ਕਰੋ। ਇੰਡੀਅਨ ਕੌਂਸੂਲੇਟ ਨਿਊਯਾਰਕ ਆਲਸੋ ਡੀਫੇਮਡ ਸਿਕਸ ਐਂਡ ਦੈਟ ਲੈਟਰ ਐਂਡ ਆਲਸੋ ਮੀਟ ਗਵਰਨਰ ਮੈਲੋਏ not to support the bill। ਉਹਨੇ ਉਹ ਮੈਂ ਵੀ ਚਿੱਠੀ ਪੜ੍ਹੀ ਹੈ, ਪਬਲਿਕ ਡੋਮੇਨ ਦੇ ਵਿੱਚ ਹੈ ਜਿਹੜੀ ਉਹਨੇ ਲਿਖੀ, ਤੇ ਉਹ ਗਵਰਨਰ ਨੂੰ ਵੀ ਮਿਲਿਆ ਵੀ ਤੂੰ ਇਹਦੇ ਤੇ ਅਪਰੂਵਲ ਤੇ ਦਸਤਖਤ ਨਾ ਕਰ। ਮੈਨੀ ਅਦਰ ਸਟੇਟਸ ਆਲਸੋ ਗੋਨ ਥਰੂ ਸੇਮ ਇੰਟੀਮੀਡੇਸ਼ਨ ਵੈਨ ਦੇ ਰੈਕਗਨਾਈਜ਼ ਸਿੱਖ ਜੈਨੋਸਾਈਡ ਜੀ, ਕਿਉਂਕਿ ਨਿਊਯਾਰਕ, ਕਨੈਟੀਕਟ ਇਹਦੇ ਜੂਰਿਸਡਿਕਸ਼ਨ 'ਚ ਪੈਂਦਾ। ਇਹਨੇ ਉਹਨੂੰ ਸੈਨੇਟਰ ਕੈਥੀ ਆਸਟਨ ਨੂੰ ਵੀ ਲਿਖਿਆ, ਗਵਰਨਰ ਨੂੰ ਵੀ ਲਿਖਿਆ। ਉਹਨੇ ਕਿਹਾ ਜੀ ਫਿਊ ਟੈਰਰਿਸਟ ਕਿਸਮ ਦੇ ਲੋਕ ਨੇ, ਇਸ ਮੇਨ ਸਟ੍ਰੀਮ ਸਿੱਖ ਨਹੀਂ ਹੈਗੇ ਔਰ ਇਹ ਕੋਈ ਜੈਨੋਸਾਈਡ ਨਹੀਂ ਸੀ, ਇਹ ਤਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ। 2018 ਤੋਂ 2019 ਤੇ ਟਾਈਮਲਾਈਨ। ਆਰਟਿਸਟ ਲਾਇਬ੍ਰੇਰੀ ਨਾਰਵਿਚ ਡਾਇਰੈਕਟਰ ਵਾਸ ਫੋਰਸਡ ਟੂ ਰਿਮੂਵ ਸਿੱਖ ਫਲੈਗ, ਸਿੱਖ ਆਰਟ ਐਂਡ ਸਿੱਖ ਜੈਨੋਸਾਈਡ ਮੈਮੋਰੀਅਲ ਪਲੈਗ ਫਰਮ ਲਾਇਬ੍ਰੇਰੀ ਵਿਚ ਵਾਸ ਇੰਸਟਾਲਡ ਇਨ ਕੰਸੈਂਟ ਵਿਦ ਸਿਟੀ ਆਫੀਸ਼ੀਅਲਸ ਐਟ ਦੈਟ ਟਾਈਮ। ਮੈਂ ਵੀ ਉਸ ਫੰਕਸ਼ਨ 'ਚ ਮੌਜੂਦ ਸੀ ਜਦੋਂ ਕਿ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ, ਸਿੱਖਾਂ ਦਾ ਝੰਡਾ ਔਰ ਆਰਟ ਜਿਹੜਾ ਉਹਦੇ 'ਚ ਉਹਨਾਂ ਨੇ ਜੈਨੋਸਾਈਡ ਮੈਮੋਰੀਅਲ ਪਲੇਕ ਦੇ ਥੱਲੇ ਉਹਨਾਂ ਨੇ ਆਰਟਿਸਟ ਲਾਇਬ੍ਰੇਰੀ ਚਲਾਇਆ। ਕੌਂਸੂਲੇਟ ਨੇ ਪ੍ਰੋਟੈਸਟ ਕਰਕੇ ਜੀ ਦਹਿਸ਼ਤਗਰਦ ਫਲਾਣਾ ਉੱਥੋਂ ਉਤਰਵਾ ਦਿੱਤਾ। ਇਹ 2019 'ਚ ਫਿਰ ਇੰਡੀਅਨ ਡਿਪਲੋਮੈਟਸ ਟਰਾਈ ਟੂ ਇੰਟਰਫੀਅਰ ਇਨ ਸਿੱਖ ਪਲੇਸਿਸ ਆਫ ਵਰਸ਼ਿਪ, ਲਗਾਤਾਰਤਾ ਦੇ ਨਾਲ ਉਹ ਕਰਦੇ ਨੇ। 2022 ਨਿਊ ਇੰਡੀਅਨ ਕੌਂਸੂਲੇਟ ਕਾਲਡ ਮੇਅਰ ਪੀਟਰ ਨਿਸਟਰੋਮ ਆਫਿਸ ਟੋਲਡ ਨਾਟ ਟੂ ਸਟੈਂਡ ਵਿਦ ਸਿੱਖ। ਜਿਹੜਾ ਨਵਾਂ ਕੌਂਸੂਲੇਟ ਆਇਆ ਉਹਨੇ ਮੇਅਰ ਜਿਹੜਾ ਪੀਟਰ ਸੀ ਉਹਦੇ ਦਫ਼ਤਰ ਨੂੰ ਕਿਹਾ ਜੀ ਤੁਸੀਂ ਕਿਹੜਾ ਸਿੱਖਾਂ ਦੀ ਹਮਾਇਤ ਕਰ ਰਹੇ ਹੋ, ਤੇ ਦਹਿਸ਼ਤਗਰਦ ਨੇ। ਹੀ ਆਰਗੇਨਾਈਜ਼ਡ ਜ਼ੂਮ ਕਾਲ with help of state representative Harry Arora, Hindu Tavi, to intimidate me by calling my name in Zoom call that Swaranjit Singh Khalsa is the one who is backing Sikh issues and we need to do something। कि Zoom call te कह रहे direct threat है। फिर उन्होंने कहा भी Indian consulate and organizations aligned with the agenda of Indian government with the help of some state leaders arranged trip to state capital and forced state leaders to rescind citation issued to Sikhs to recognize Sikh historical day। ਕੌਂਸੂਲੇਟ ਖੁਦ ਦੌੜਿਆ ਗਿਆ ਉੱਥੇ ਸਪੀਕਰ ਦੇ ਕੋਲ ਕਿ 29 ਅਪ੍ਰੈਲ ਦਾ ਜਿਹੜਾ ਤੁਸੀਂ ਰੈਕਗਨਾਈਜ਼ ਕੀਤਾ ਇਹਨੂੰ ਵਾਪਸ ਲਓ, ਪਰ ਉਹਨਾਂ ਦਾ ਤਾਂ ਕੋਈ ਵਾਪਸ ਲੈਣ ਦਾ ਲਾਅ ਹੀ ਨਹੀਂ ਹੈ। ਇਹ ਡਾਇਰੈਕਟ ਫਿਰ 2022 ਦਾ ਮੀਡੀਆ ਟਰੱਕਸ ਡੀਫੇਮਿੰਗ ਸਿੱਖਸ ਐਂਡ ਇੰਟੀਮੀਡੇਟਿੰਗ ਸਿਟੀ ਆਫੀਸ਼ੀਅਲ, ਇਹ ਮੀਡੀਆ 'ਚ ਵੀ ਆਇਆ ਵੀ ਕਿਵੇਂ ਉਹਨਾਂ ਨੇ ਵੱਡੇ ਟਰੱਕ ਹਾਇਰ ਕੀਤੇ ਔਰ ਸਿੱਖਾਂ ਨੂੰ ਔਰ ਮੁਸਲਮਾਨਾਂ ਨੂੰ ਕਿਵੇਂ ਜਿਹਾਦੀ ਔਰ ਖਾਲਿਸਤਾਨੀ ਬਣਾ ਕੇ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹਨਾਂ ਨੇ ਕਿਹਾ ਵੀ ਕੁਝ ਉਦਾਹਰਨਾਂ ਨੇ ਜਿਹੜੀਆਂ, ਔਰ ਇਹ ਬਿਲਕੁਲ ਇਸ ਤੋਂ ਬਹੁਤ ਵੱਧ ਕੇ ਜੇ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਵਾਇਲੈਂਸ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ, ਉਹਦੇ 'ਚ ਸਿੱਧੇ ਤੌਰ 'ਤੇ ਇਨਵੋਲਵ ਨੇ। ਹੁਣ ਇੱਕ ਪਾਸਾ ਤਾਂ ਇਹ ਹੈ, ਔਰ ਦੂਸਰਾ ਅਸੀਂ ਕੱਲ੍ਹ ਦੀ ਖਾਲਿਸਤਾਨ ਰੈਲੀ ਦੀ ਗੱਲ ਕਰੀਏ DC ਦੀ, ਜਿਹਨੂੰ ਰਾਹ ਦੀ ਜਿਹੜੀ ਮੀਡੀਆ ਏਜੰਸੀ IANS ਉਹਨੇ ਖਬਰ ਦਿੱਤੀ, ਮੈਂ ਟਾਈਟਲ ਤਾਂ ਪੜ੍ਹ ਹੀ ਦਿੱਤਾ ਹੈ। ਫਿਰ ਇਹਦੀ ਡੀਟੇਲ ਹੈ ਖਬਰ ਦੀ। US made unprecedented security arrangements at the Indian embassy in Washington on Tuesday
in view of demonstration by Khalistan activists who had used particularly vitriolic language in the run up to it ਕਿ ਪਿਛਲੇ ਮੌਕੇ ਤੇ ਉਹਨਾਂ ਨੇ ਗਾਲੀ ਗਲੋਚ ਕੀਤਾ ਸੀ ਔਰ ਪੁਲਿਸ ਨੇ ਬੜਾ ਜ਼ਬਰਦਸਤ ਪ੍ਰਬੰਧ ਕੀਤਾ ਹੋਇਆ ਸੀ। ਆਰਮਡ ਆਫੀਸਰਸ ਆਫ ਦ ਲੋਕਲ ਮੈਟਰੋਪੋਲੀਟਨ ਪੁਲਿਸ ਐਂਡ US Park Police threw a protective ring around the embassy situated on a busy thoroughfare in downtown Washington DC ਕਿ ਮੈਟਰੋਪੋਲੀਟਨ ਪੁਲਿਸ ਇਨਵੋਲਵ ਹੈ, US Park ਪੁਲਿਸ ਇਨਵੋਲਵ ਹੈ। ਕੁਛ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਅਫਸਰਾਂ ਨੇ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਜਾ ਕੇ ਕਵਰ ਕਰ ਲਿਆ ਤਾਂ ਕਿ ਉਹਦਾ ਨੁਕਸਾਨ ਨਾ ਹੋਏ। while a squad of motorcycle borne officers stood at the road on the side of the embassy ਕਿ ਮੋਟਰਸਾਈਕਲਾਂ ਦੇ ਉੱਤੇ ਵੀ ਪੁਲਿਸ ਵਾਲੇ ਐਮਬੈਸੀ ਦੇ ਪਾਸੇ ਤਿਆਰ ਖੜੇ ਸੀ। US Park ਪੁਲਿਸ ਆਫੀਸਰਸ ਔਨ horseback ਪੈਟਰੋਲ ਦਾ ਏਰੀਆ। US Park ਪੁਲਿਸ ਦੇ ਜਿਹੜੇ ਅਫਸਰ ਨੇ ਉਹ ਘੋੜ ਚੜੇ ਜਿਹੜੇ ਨੇ ਉਹ ਪੈਟਰੋਲ ਕਰ ਰਹੇ ਸੀ ਏਰੀਆ ਨੂੰ, ਟੇਕਿੰਗ ਮਲਟੀਪਲ ਰਾਉਂਡਸ ਆਫ ਦਾ ਵੈਨਿਊ, ਬਹੁਤ ਉਹ ਰਾਉਂਡ ਲੈ ਰਹੇ ਸੀ। The level of security mounted by US at the Indian embassy was probably without precedence ਕਿ ਇੰਨਾ ਪ੍ਰਬੰਧ ਅਮਰੀਕਨ ਪੁਲਿਸ ਨੇ ਕਦੇ ਨਹੀਂ ਕੀਤਾ ਐਮਬੈਸੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿੰਨਾ ਹੁਣ ਕੀਤਾ। ਹਾਲਾਂ ਉਹਨੇ ਕਿਹਾ ਜੀ ਐਮਬੈਸੀ ਕਲੋਜ਼ ਸੀ, ਝੰਡਾ ਉਹਨੇ ਤਰਨਜੀਤ ਸਿੰਘ ਸੰਧੂ ਨੇ ਆਪਣੇ ਘਰ ਲੈ ਰਾਇਆ ਔਰ ਇਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਮੰਨਿਆ ਕਿ ਵੀ ਜਿਹੜੇ ਡੈਮੋਨਸਟ੍ਰੇਟਰਸ ਨੇ ਉਹ ਐਮਬੈਸੀ ਬਿਲਡਿੰਗ ਔਰ ਗਾਂਧੀ ਸਟੈਚੂ ਦੇ ਵਿਚਕਾਰ ਜਿਹੜੀ ਸੜਕ ਹੈ ਉਸ ਦੇ ਉੱਤੇ ਉਹ ਮਾਰਚ ਕਰ ਰਹੇ ਸੀ। ਉੱਥੇ ਉਹ ਨੂਨ ਵੇੜੇ ਇਕੱਠੇ ਹੋਣੇ ਸ਼ੁਰੂ ਹੋਏ, ਫਲੈਗ, ਪਲੈਕਾਰਡ, ਬੈਨਰ ਔਰ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਸਪੀਚਸ ਕੀਤੀਆਂ ਔਰ ਇਹ ਜਦੋਂ ਕਿ ਘੋੜ ਚੜੀ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵੱਡੇ ਵੱਡੇ ਘੋੜੇ ਜਿਹੜੇ ਨੇ ਉਹ ਦੌਰਾ ਕਰ ਰਹੇ ਸੀ। ਫਿਰ ਉਹ 2 ਦੀਆਂ 4 ਟੀਮਾਂ ਬਣਾ ਕੇ ਉਹਨਾਂ ਨੇ ਐਮਬੈਸੀ ਬਿਲਡਿੰਗ ਨੂੰ ਪ੍ਰੋਟੈਕਟ ਕੀਤਾ। ਉਹਨੇ ਕਿਹਾ ਜੀ ਇੰਡੀਅਨ ਐਮਬੈਸੀ ਹੈਡ ਬੀਨ ਇਨ ਕੌਨਸਟੈਂਟ ਟੱਚ ਵਿਦ multiplicity of US security forces for the demonstration in view of the recent incidents of arson and vandalism by suspected Khalistan activists at the Indian consulate in San Francisco। ਫਿਰ ਉਹੀ ਝੂਠ, ਮਤਲਬ ਇਹ ਹੈ ਕਿ ਵੀ ਉੱਥੇ ਵੀ ਹੁਣ ਉਹਨਾਂ ਨੇ ਵੀ ਜਾ ਕੇ ਆਪਣੀਆਂ ਏਜੰਸੀਆਂ ਨੂੰ ਖਬਰ ਦਿੱਤੀ ਹੋਣੀ ਹੈ ਵੀ ਇਹ ਬਿਲਕੁਲ ਝੂਠੇ ਲੋਕ ਨੇ। ਉਹ ਜਿਹੜੇ ਨੇ ਫਿਊ ਡਜ਼ਨ ਪ੍ਰੋਟੈਸਟਰਸ ਆਏ, ਕਾਰ ਰੈਲੀ ਵੀ ਉਹਨਾਂ ਦੀ ਪੀਸਫੁਲ ਸੀ, ਇਹ ਵੀ ਪੀਸਫੁਲ ਸੀ ਔਰ ਇਹ ਜਿਹੜਾ ਸਿਕਿਉਰਿਟੀ ਅਲਰਟ ਦੇ ਥੱਲੇ ਕੀਤਾ ਹੋਇਆ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹਨਾਂ ਨੂੰ ਵੀ ਪਤਾ, ਇਹ ਨਹੀਂ ਹੈ ਵੀ ਇੰਡੀਅਨ ਸਟੇਟ ਨੂੰ ਨਹੀਂ ਪਤਾ ਕਿ ਵੀ ਉਹ ਕੀ ਕਰ ਰਹੇ ਨੇ। ਝੂਠ ਦਾ ਬਿਲਕੁਲ ਇਹ ਜਿਹੜਾ ਹੈ ਉਹ ਪੁਲੰਦਾ ਇਕੱਠਾ ਕਰਕੇ ਇਹਨਾਂ ਮੁਲਕਾਂ ਨੂੰ ਦੇ ਰਹੇ ਨੇ ਜੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਤੱਕ ਇੱਕ ਸਿੱਖ ਵੀ ਜਿਉਂਦਾ ਹੈ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਤੇ ਮੂਵਮੈਂਟ ਜਿਉਂਦੀ ਹੈ, ਬਿਲਕੁਲ ਪ੍ਰੋਟੈਸਟ ਕੋਈ ਹਜ਼ਾਰਾਂ 'ਚ ਤੇ ਨਹੀਂ ਹੁੰਦੇ, ਉਹ ਤਾਂ ਰੇਅਰ ਹੁੰਦਾ ਜਦੋਂ ਕੋਈ ਖਾਸ ਮੌਕੇ ਤੇ ਹੀ ਹੋਏ। ਹੁਣ ਉਹਨਾਂ ਨੂੰ ਉਹਨਾਂ ਸਿੱਖਾਂ ਤੋਂ ਵੀ ਜਿਹੜੇ ਫਿਊ ਇਨ ਨੰਬਰ ਨੇ ਕਿਉਂ ਡਰ ਲੱਗਦਾ ਹੈ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਿੱਖਾਂ ਦੀ ਰੈਜ਼ੀਲੀਅੰਸ ਔਰ ਜੋ ਇੰਡੀਆ ਹਿੰਦੂ ਸਟੇਟ ਬਣਨ ਵੱਲ ਜਿਸ ਤੇਜ਼ੀ ਨਾਲ ਉਹ ਪੇਸ਼ਕਦਮੀ ਕਰ ਰਿਹਾ ਕਿ ਭਾਈ ਇੱਕ ਮੌਕਾ ਆਏਗਾ ਕਿ ਇਹ ਹਕੂਮਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਯੂਰਪੀਅਨ ਪਾਵਰਸ ਉਹ ਸਿੱਖਾਂ ਨੂੰ ਅੰਦਰ ਸੱਦ ਕੇ ਕਹਿਣਗੇ ਕਿ ਤੁਹਾਡਾ ਮੁਤਾਲਬਾ ਜਿਹੜਾ ਸੀ ਉਹ ਬਿਲਕੁਲ ਠੀਕ ਸੀ, ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ। ਸੋ ਜਾਏਗੀ ਗੱਲ ਉਸ ਪਾਸੇ ਨਹੀਂ ਹੈ ਵੀ ਇਹ ਇਸ ਕਿਸਮ ਦੇ ਆਪਣੇ ਡਰਟੀ ਏਜੰਡੇ ਦੇ ਨਾਲ ਇਹ ਜਿਹੜੇ ਇਹਨਾਂ ਨੂੰ ਵੀ ਫੂਲ ਵੀ ਕਰਨਗੇ ਤੇ ਇਹ ਵੀ ਆਪਣੇ ਪੈਟੀ ਇੰਟਰਸਟ ਦੇ ਥੱਲੇ ਇੰਡੀਆ ਦੀ ਪਿੱਠ ਠੋਕਣਗੇ। ਸੋ ਮੈਂ ਸਮਝਦਾ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਨਾਅਰੇਬਾਜ਼ੀ ਨਾਲ ਕੀ ਨਿਕਲਦਾ ਉਹ ਦੇਖ ਲੈਣ। ਇੰਡੀਅਨ ਸਟੇਟ ਕਿਵੇਂ ਗੋਡੇ ਪਰਨੇ ਵੀ ਹੁੰਦੀ ਹੈ ਤੇ ਕਿਵੇਂ ਤਰਲੇ ਵੀ ਕਰਦੀ ਹੈ ਵੀ ਬਚਾ ਲਓ ਬਚਾ ਲਓ। ਹਾਲਾਂਕਿ ਝੂਠਾ ਜਿਹੜਾ ਸ਼ੇਰ ਆਇਆ ਕ੍ਰੀਏਟ ਕਰਨ ਦੀ ਗੱਲ ਹੈ, ਪਰ ਇੱਕ ਦਿਨ ਅਸਲੀ ਸ਼ੇਰ ਨੇ ਵੀ ਆ ਜਾਣਾ ਔਰ ਉਦੋਂ ਇਹਨਾਂ ਨੂੰ ਕਿਸੇ ਨੇ ਬਚਾ ਨਹੀਂ ਸਕਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।